ਸਾਡੀ ਪੰਜਾਬੀ ਤਹਿਜ਼ੀਬ ਕਿੰਨੀ ਪੁਰਾਣੀ ਹੈ। ਦੋਸਤੋ, ਸਾਡੀ ਤਹਿਜ਼ੀਬ ਤੋਂ ਪਹਿਲਾਂ ਦੁਨੀਆ ਵਿੱਚ ਕਿਤੇ ਵੀ ਤਹਿਜ਼ੀਬ ਦਾ ਨਾਮੋ ਨਿਸ਼ਾਨ ਨਹੀਂ ਸੀ। ਪੰਜਾਬ ਦੁਨੀਆ ਨੂੰ ਤੇ ਨਸਲੇ ਇਨਸਾਨੀ ਨੂੰ ਤਹਿਜ਼ੀਬ ਸਿਖਾਉਣ ਵਾਲੀ ਸਭ ਤੋਂ ਪਹਿਲੀ ਧਰਤੀ ਹੈ ਤੇ ਇਹਦੀ ਤਹਿਜ਼ੀਬ, ਇਲਮ, ਸਕਾਫਤ ਤੇ ਫਨ ਆਪਣੇ ਵੇਲੇ ਦੇ ਸਭ ਤੋਂ ਵਧੀਆ ਸਨ। ਹੜੱਪਾ ਦੀ ਤਹਿਜ਼ੀਬ ਵਿੱਚ ਇਲਮ ਤੇ ਫਨ ਆਪਣੇ ਅਰੂਜ ਤੇ ਸਨ। ਦੁਨੀਆ ਦੀਆਂ ਪਹਿਲੀਆਂ 3 ਤਹਿਜ਼ੀਬਾਂ, ਦਰਿਆਏ ਨੀਲ ਦੀ ਮਿਸਰ ਦੀ ਤਹਿਜ਼ੀਬ, ਦਜਲਾ ਤੇ ਫਿਰਾਤ ਦੀ ਬਾਬਲੋ ਨੇਨਵਾ ਦੀ ਤਹਿਜ਼ੀਬ ਤੇ ਦਰਿਆਏ ਸਿੰਧੂ ਦੀ ਹੜੱਪਾ ਦੀ ਤਹਿਜ਼ੀਬ ਅੱਗੇ ਪਿੱਛੇ ਹੀ ਜੰਮੀਆਂ ਸਨ। ਅੱਗੇ ਪਿੱਛੇ ਜੰਮਣ ਦਾ ਮਤਲਬ 2-3 ਸਦੀਆਂ ਦਾ ਹੇਰ ਫੇਰ ਹੈ। ਅਸੀਂ 200-300 ਵਰੇ ਪਹਿਲਾਂ ਤਹਿਜ਼ੀਬ ਯਾਫਤਾ ਹੋ ਚੁੱਕੇ ਸਾਂ। ਇਹ ਕੋਈ ਨਿੱਕੀ ਗੱਲ ਨਹੀਂ। ਅੱਜ ਦੀ ਦੁਨੀਆ ਦੇ 200 ਤੋਂ ਵੱਧ ਮੁਲਕਾਂ ਵਿੱਚੋਂ ਸਿਰਫ 3 ਦੇਸ਼ ਐਸੇ ਸਨ ਜਿਨ੍ਹਾਂ ਨੇ ਤਹਿਜ਼ੀਬ ਸ਼ੁਰੂ ਕੀਤੀ ਤੇ ਇਹਨਾਂ 3 ਦੇਸ਼ਾਂ ਵਿੱਚੋਂ ਸਾਡਾ ਇੱਕ ਦੇਸ਼ ਪੰਜਾਬ ਸੀ। ਇਹ ਪੰਜਾਬ ਦੀ ਧਰਤੀ ਦਾ ਕਮਾਲ ਹੈ ਜਿਹੜਾ ਅਸੀਂ ਭੁੱਲੇ ਬੈਠੇ ਹਾਂ। ਦੁਨੀਆ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਪੰਜਾਬ ਦੇ ਸ਼ਹਿਰ ਟੈਕਸਿਲਾ ਵਿੱਚ ਕਾਇਮ ਹੋਈ, ਜਿਸ ਵਿੱਚ ਦੁਨੀਆ ਦੇ ਨਾਮਵਰ ਲੋਕ ਜ਼ੇਰੇ ਤਾਲੀਮ ਰਹੇ। ਇਸ ਗੱਲ ਤੇ ਸਾਨੂੰ ਫਖਰ ਵੀ ਹੋਣਾ ਚਾਹੀਦਾ ਹੈ ਤੇ ਸ਼ਰਮ ਵੀ ਆਉਣੀ ਚਾਹੀਦੀ ਹੈ। ਫਖਰ ਇਸ ਲਈ ਕਿ ਅਸੀਂ ਉਸ ਅਜ਼ੀਮ ਧਰਤੀ ਦੇ ਸਪੂਤ ਹਾਂ ਜਿਨੇ ਦੁਨੀਆ ਵਿੱਚ ਸਭ ਤੋਂ ਪਹਿਲਾਂ ਤਹਿਜ਼ੀਬ ਜਣੀ ਤੇ ਤਰੱਕੀ ਕੀਤੀ, ਤੇ ਸ਼ਰਮ ਇਸ ਲਈ ਕਿ ਕਿੰਨਾ ਪੁਰਖਾਂ ਦੇ ਹੋ ਕੇ ਅਸੀਂ ਅੱਜ ਕਿੰਨੇ ਜਾਹਿਲ ਤੇ ਪਸਮਾਂਦਾ ਬਣੇ ਬੈਠੇ ਹਾਂ। 4500 ਵਰ੍ਹੇ ਪਹਿਲਾਂ ਹੜੱਪਾ ਦੇ ਨਾਲ ਬਾਬੁਲ ਤੇ ਮਿਸਰ ਦੀਆਂ ਤਹਿਜ਼ੀਬਾਂ ਵੀ ਆਪਣੇ ਅਰੂਜ ਤੇ ਸਨ, ਪਰ ਹੜੱਪਾ ਦੀ ਤਹਿਜ਼ੀਬ ਇੰਨੀ ਵੱਡੀ ਸੀ ਕਿ ਇਹ ਦੋਵੇਂ ਰਲ ਕੇ ਵੀ ਇਸ ਤੋਂ ਨਿੱਕੀਆਂ ਸਨ। ਹੜੱਪਾ ਤਹਿਜ਼ੀਬ ਦੇ ਘੱਟੋ-ਘੱਟ 70 ਸ਼ਹਿਰ ਸਨ ਜਿਹੜੇ 5 ਲੱਖ ਮੁਰੱਬਾ ਮੀਲ ਦੇ ਇਲਾਕੇ ਤੇ ਫੈਲੇ ਹੋਏ ਸਨ। ਹੜੱਪਾ ਤੇ ਮੋਹਨਜੋਦਾੜੋ 4500 ਵਰ੍ਹੇ ਪਹਿਲਾਂ ਦੇ ਨਿਊਯਾਰਕ ਤੇ ਪੈਰਿਸ ਸਨ। 40-40 ਹਜ਼ਾਰ ਆਬਾਦੀ ਦੇ ਇਹ ਸ਼ਹਿਰ ਦੁਨੀਆ ਦੇ ਸਭ ਤੋਂ ਵੱਡੇ ਤੇ ਨਫੀਸ ਸ਼ਹਿਰ ਸਨ। ਇਸ ਤਰ੍ਹਾਂ ਨਹੀਂ ਸੀ ਕਿ ਹਜ਼ਾਰਾਂ ਲੋਕੀ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਤੇ ਜਿਹਦਾ ਜਿੱਥੇ ਜੀ ਕੀਤਾ ਉਹਨੇ ਉੱਥੇ ਝੌਂਪੜੀ ਪਾ ਲਈ। ਇਹ ਸ਼ਹਿਰ ਇੱਕ ਨਕਸ਼ੇ ਦੇ ਤਹਿਤ ਬਣੇ ਸਨ। ਚੌੜੀਆਂ ਸੜਕਾਂ, ਸਿੱਧੀਆਂ ਸੜਕਾਂ, ਕਮਰਸ਼ੀਅਲ ਇਲਾਕੇ, ਰਿਹਾਇਸ਼ੀ ਇਲਾਕੇ, ਕਬਰਿਸਤਾਨ, ਗੋਦਾਮ, ਹਰ ਸ਼ੈ ਆਪਣੀ ਮੁਕਰਰਾ ਜਗ੍ਹਾ ਤੇ ਇੱਕ ਮੁਰਤਬ ਕਰਦਾ ਪਲਾਨ ਦੇ ਮੁਤਾਬਿਕ ਬਣਾਈ ਗਈ ਸੀ। ਘਰਾਂ ਵਿੱਚ ਖੂਹ ਹੁੰਦੇ ਸਨ ਤੇ ਹਰ ਘਰ ਵਿੱਚੋਂ ਨਾਲੀਆਂ ਗੰਦਾ ਪਾਣੀ ਬਾਹਰ ਕੱਢਦੀਆਂ ਸਨ। ਘਰੋਂ ਬਾਹਰ ਜਾਂਦੀਆਂ ਨਾਲੀਆਂ ਢਕੀਆਂ ਹੁੰਦੀਆਂ ਸਨ। ਇਸ 5 ਲੱਖ ਮੁਰੱਬੇ ਮੀਲ ਦੇ ਇਲਾਕੇ ਵਿੱਚ ਤਾਮੀਰ ਲਈ ਇੱਟ ਇੱਕੋ ਪਰਵਰਿਸ਼ ਦੀ ਵਰਤੀ ਗਈ ਸੀ। ਹੜੱਪਾ ਨੇ ਆਪਣੀ ਜ਼ਬਾਨ ਵੀ ਇਜਾਦ ਕੀਤੀ ਸੀ ਜਿਹੜੀ ਦੁਨੀਆ ਦੀ ਹਰ ਨਵੀਂ ਪੁਰਾਣੀ ਜ਼ਬਾਨ ਤੋਂ ਵੱਖਰੀ ਸੀ। ਵਪਾਰੀ ਮਾਲ ਦੀ ਪਹਿਚਾਣ ਲਈ ਖਾਸ ਸ਼ਕਲ ਦੀਆਂ ਮੋਹਰਾਂ ਵਰਤੀਆਂ ਜਾਂਦੀਆਂ ਸਨ ਤੇ ਹਰ ਸ਼ਕਲ ਦੀ ਮੋਹਰ ਉਹਦੇ ਮਾਲਕ ਦਾ ਇੱਕ ਖਾਸ ਨਿਸ਼ਾਨ ਸੀ, ਯਾਨੀ ਅੱਜ ਦੇ ਜ਼ਮਾਨੇ ਦਾ ਟ੍ਰੇਡਮਾਰਕ ਦਾ ਨਿਜ਼ਾਮ। ਤੇ ਸਾਡੇ ਪੁਰਖ ਉਸ ਵੇਲੇ ਆਪਣੇ ਮੁਰਦੇ ਦਫਨ ਕਰਦੇ ਸਨ ਤੇ ਇਹ ਸੀ ਸਾਡੇ ਹੜੱਪਾ ਦੀ ਸੋਹਣੀ ਪੰਜਾਬੀ ਤਹਿਜ਼ੀਬ।